ਜੁੜੇ ਹਨ। ਉਹਨਾਂ ਦੇ ਉਹ ਆਪ 4 ਭਰਾ ਸੀ ਤੇ 4 ਭੈਣਾਂ ਸਨ। ਤੇ ਜਿਹੜੇ ਸਰਦਾਰ ਈਸ਼ਰ ਸਿੰਘ ਜੀ ਹੋਣੇ ਨੇ ਉਹ ਮੇਰੇ ਪੜਦਾਦਾ ਜੀ ਨੇ, ਜਿਹੜੇ ਮੇਰੇ ਜਿਨ੍ਹਾਂ ਦਾ ਮੈਂ ਪੋਤਰਾ ਉਹ ਪ੍ਰਤਾਪ ਸਿੰਘ ਜੀ ਨੇ। ਠੀਕ ਹੋ ਠੀਕ ਹੋ। ਹਾਂਜੀ, ਹੋਰ ਗੱਲਬਾਤ ਸੁਣਾਓ ਕੋਈ। ਗੱਲਬਾਤ ਇਹੀ ਹੈ, ਇੱਥੇ ਪਿੰਡ ਵਿੱਚ ਨੇ ਹੁਣ ਤੇ ਇੱਟਾਂ ਲੱਗ ਗਈਆਂ ਨੇ। ਉਦੋਂ ਕੱਚਾ ਕੰਮ ਸੀ, ਹੁਣ ਲੋਕਾਂ ਨੇ ਪੱਕਾ ਬਣਾ ਲਿਆ, ਇੱਟਾਂ ਲਾ ਲਈਆਂ ਨੇ। ਉਦੋਂ ਘਰ ਕੱਚੇ ਸਨ। ਉਦੋਂ ਘਰ ਕੱਚੇ ਸਨ, ਮਿੱਟੀ ਦੇ ਹੁੰਦੇ ਹਨ। ਤੇ ਸਾਉਣ ਭਾਦਰੋਂ ਆਉਣਾ ਤੇ ਫਿਰ ਥੰਮੀਆਂ ਦੇਣੀਆਂ ਥੱਲੇ, ਤੋੜਿਆਂ ਦੇ ਥੱਲੇ। ਹਾਂਜੀ, ਬੜੀਆਂ ਮੌਜਾਂ ਸਨ। ਬੰਦੇ ਮੁਹੱਬਤ ਵਾਲੇ ਹਨ, ਅਖਲਾਕ ਵਾਲੇ ਹਨ। ਕਿਸੇ ਨਾਲ ਕੋਈ ਦੁੱਖ ਨਹੀਂ, ਕੋਈ ਵੈਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਬੜੇ ਪਿਆਰ ਨਾਲ ਇੱਥੇ ਰਹੇ ਪਏ ਨੇ। ਤੇ ਫਿਰ ਆ ਜਦੋਂ ਇੰਡੀਆ ਪਾਕਿਸਤਾਨ ਬਣਿਆ ਨਾ, ਉਹ ਸਾਨੂੰ ਤਾਂ ਨਹੀਂ ਪਤਾ ਵੀ ਇੰਡੀਆ ਪਾਕਿਸਤਾਨ ਕਦੋਂ ਬਣਿਆ। ਉਹ ਸਾਡੇ ਵਡੇਰੇ ਦੱਸਦੇ ਨੇ, ਅਸੀਂ ਛੋਟੇ ਹੋਵਾਂਗੇ। ਤੇ ਬਾਕੀ ਉਹਨਾਂ ਨੂੰ ਬੜੇ ਪਿਆਰ ਨਾਲ ਇੱਧਰ ਛੱਡ ਕੇ ਗਏ ਨੇ। ਕੀ ਉਹਦਾ ਨਾਮ ਹੈ, ਪਿੰਡੋਂ ਬੰਦੇ ਗਏ ਨੇ ਸਾਰੇ, ਜਾ ਕੇ ਉੱਥੇ ਛੱਡ ਕੇ ਆਏ ਨੇ। ਖੜੇ ਹੁੰਦੇ ਨੇ ਤੇ ਢੱਗੇ ਜੋੜੇ ਨੇ, ਤੇ ਫਿਰ ਉਹਨਾਂ ਨਾਲ ਗਾਣੀ ਤੇ ਗਾਹ ਗੂ ਕੇ ਤੇ ਫਿਰ ਸਾਰੀ ਦਿਹਾੜੀ ਧੁੱਪੇ ਹੀ ਬੰਦਿਆਂ ਨੇ ਫਿਰਦਿਆਂ ਰਹਿਣਾ। ਸਾਉਣ ਭਾਦਰੋਂ ਤੱਕ ਸਾਈ ਉਦੋਂ ਛੱਜਾਂ ਨਾਲ ਹਟਾਉਂਦੇ ਹੁੰਦੇ, ਉਹਨੂੰ ਛਜਲੀ ਆਉਂਦੇ ਹੁੰਦੇ ਹਨ। ਤੇ ਉਹ ਫਿਰ ਹਟਾਣੀ। ਤੇ ਉਹ ਬੰਦਾ ਜਿਹੜੇ ਖੂਹ ਦੇ ਪਿੱਪਲ ਹੋਣਾ ਨਾ, ਉਹ ਪਿੱਪਲ ਵਾਲੇ ਖੂਹ ਦੀ ਸਾਈ ਨੇ ਸੇਵ ਨਾ ਕਰਨੀ। ਉਹ ਮਾੜਾ ਜਿਹੇ ਪੱਤੇ ਵੀ ਹਿਲਦੇ ਰਹਿੰਦੇ, ਉਹਨੇ ਜੱਟ ਨੇ ਆਉਣਾ, ਯਾਰ ਹਵਾ ਤੇ ਵਗਦੀ ਆ ਵੀ ਤੂੰ ਛਜਲੀਆਂ 4 ਲਾ, ਦਾਣੇ ਹੀ ਕੱਢ। ਜਿੱਦਾਂ ਅਸੀਂ ਹੁਣ ਵੀ ਬਿਲਕੁਲ ਪਿੱਪਲ ਅੱਛਾ, ਹੁਣ ਵੀ ਅਸੀਂ ਨਾ ਪਿੱਪਲ ਦੇ ਰੁੱਖ ਥੱਲੇ ਬੈਠੇ ਹਾਂ ਆਪਣਾ ਭਾਜੀ, ਤੇ ਪੱਤਿਆਂ ਦੀ ਜਨਾਬ ਖੜ ਦੀ ਆਵਾਜ਼ ਤੁਹਾਨੂੰ ਆ ਰਹੀ ਹੋਏਗੀ। ਹਾਂਜੀ, ਤੇ ਜਦੋਂ ਉਧਰੋਂ ਆਏ ਨਾ ਦਾਦੀ ਜੀ ਮੇਰੀਆਂ ਆਣ ਕੇ ਨਾ ਇੱਥੇ, ਜਦੋਂ ਉਹਨਾਂ ਨੇ ਆਪਣੇ ਪੁੱਤਰਾਂ ਦੇ ਵਿਆਹ ਕੀਤੇ ਤੇ ਸਾਡੀਆਂ ਮਾਵਾਂ ਸਨ, ਤੇ ਉਹਨਾਂ ਨੂੰ ਸਾਡੀ ਦਾਦੀ ਆਂਦੀ ਹੁੰਦੀ ਸੀ ਕਿ ਵੀ ਤੁਸੀਂ ਕਿਹੜੇ ਸੂਟ ਲੈਂਦੀਆਂ ਫਿਰਦੀਆਂ ਹੋ, ਮੈਂ ਤੁਹਾਨੂੰ ਸੂਟ ਲਿਆ ਕੇ ਦੇਵਾਂਗੀ ਜਿੱਦਾਂ ਮੈਂ ਪਾਕਿਸਤਾਨ ਗਈ। ਉਹ ਇਸੇ ਉਡੀਕ 'ਚ ਰਹਿੰਦੇ ਹਨ ਕਿ ਵੀ ਮੈਂ ਕਦੋਂ ਆਪਣੇ ਘਰ, ਆਪਣੇ ਪਿੰਡ, ਆਪਣੇ ਥਾਂ ਜਾਵਾਂਗੀ। ਠੀਕ ਹੈ, ਠੀਕ ਹੈ। ਉਹ ਇਸੇ ਉਡੀਕ 'ਚ ਰਹਿੰਦੇ ਸੀ। ਠੀਕ ਹੈ ਗੱਲ। ਤੇ ਉਹ ਜਿਹੜੀ ਖੁਆਇਸ਼ ਹੈ ਉਹ ਮੇਰੇ ਦਿਲ 'ਚ ਵਸੀ ਹੈ, ਤੇ ਮੈਂ ਚਾਹੁੰਦਾ ਹਾਂ ਕਿ ਵੀ ਉਹ ਮੇਰੀ ਜਿਹੜੀ ਦਾਦੀ ਦੀ ਖੁਆਇਸ਼ ਹੈ ਮੈਂ ਆਪ ਜਾ ਕੇ ਪੂਰੀ ਕਰਾਂ। ਮੈਂ ਆਪ ਪਾਕਿਸਤਾਨ ਜਾਵਾਂ, ਜਾ ਕੇ ਨਤਮਸਤਕ ਹੋਵਾਂ, ਬਜ਼ੁਰਗਾਂ ਨੂੰ ਮਿਲਾਂ, ਉਹਨਾਂ ਦੀਆਂ ਮੁਹੱਬਤਾਂ ਨੂੰ ਸਲਾਮ ਕਰਾਂ, ਤੇ ਮੈਂ ਜ਼ਰੂਰ ਉੱਥੋਂ ਦੀ ਆਪਣੀ ਦਾਦੀ ਦੀ ਖੁਆਇਸ਼ ਪੂਰੀ ਕਰਾਂ। ਇਨਸ਼ਾਅੱਲਾ ਅੱਲਾ ਦੇ ਹੁਕਮ। ਇੱਕ ਵਾਰੀ ਗੱਲ ਕਰਦੇ ਹਨ ਸਾਡੇ ਦਾਦੇ ਹੁਣੀ, ਪਰ ਸਾਡੀ ਰੋਟੀ ਬਾਹਰ ਲੈ ਕੇ ਚੱਲੀਆਂ ਹਾਂ ਕਮਾਦ ਗੋੜਦੇ ਹਾਂ, ਤੇ ਅੱਗੋਂ ਹਾਲ ਲੈ ਕੇ ਆਏ ਤੇ ਉਹ ਆਖਣ ਲੱਗੇ ਭੈਣ ਜੀ ਰੋਟੀ ਲੈ ਜਾਓ, ਘਰ ਜਾ ਕੇ ਖਾਵਾਂਗੇ। ਆਂਦੇ ਹਨ ਆ ਜਾਂਦੇ, ਤੇ ਉਹ ਮਰ ਗਏ ਉੱਥੇ ਭੁੱਖੇ। ਉਹ ਘਰ ਆਏ ਤਾਂ ਆਣ ਕੇ ਆਖਣ ਲੱਗੇ ਵੀ ਤੂੰ ਰੋਟੀ ਨਹੀਂ ਲਿਆਂਦੀ। ਇਹ ਸਾਨੂੰ ਭਾਈ ਇਸ ਤਰ੍ਹਾਂ ਦਾ ਉਹ ਨਾ ਪਿੰਡ ਨੂੰ ਆ ਜਾਣਾ। ਆਖਣ ਲੱਗਾ ਅਗਲੇ ਦਿਨ ਉਹ ਹਾਲ ਲੈ ਗਿਆ ਤੇ ਆਖਣ ਲੱਗਾ ਇਸ ਤਰ੍ਹਾਂ ਚੰਗੀ ਕੀਤੀ ਆਵੇ ਸਾਡੇ ਨਾਲ ਕੱਲ, ਇਹ ਵਾਰੀ ਲਾ ਲਾਂਗੇ। ਅਗਲੇ ਦਿਨ ਉਹ ਉਹਨਾਂ ਦੀ ਰੋਟੀ ਚੱਲੀ, ਤੇ ਉਹ ਆਖਣ ਲੱਗੇ ਭੈਣ ਜੀ ਲੈ ਜਾਓ ਘਰ ਨੂੰ ਰੋਟੀ। ਆਪੇ ਉਹ ਹਾਲ ਲਈ ਆਉਂਦਾ। ਉਹਨਾਂ ਦੀਆਂ ਬੜੀ ਮੁਹੱਬਤ ਸੀ ਆਪੋ ਜੀ। ਸਤਿ ਸ਼੍ਰੀ ਅਕਾਲ ਜੀ, ਸਲਾਮ ਵਾਲੇਕੁਮ ਸਲਾਮ। ਤੈਨੂੰ ਵੀ ਸਤਿ ਸ਼੍ਰੀ ਅਕਾਲ। ਹੋਰ ਖੈਰ ਖਰੀਅਤ ਦਾ, ਹੋਰ ਖੈਰ ਖਰੀਅਤ ਦਾ, ਸਿਹਤ ਸਹੀ? ਸਭ ਖੈਰੀਅਤ ਜੀ, ਖੈਰ ਹੈ ਸਾਰੀ ਵਧੀਆ ਜੀ, ਸ਼ੁਕਰ ਹੈ ਰੱਬ ਦਾ। ਤੁਸੀਂ ਸੁਣਾਓ ਆਪਣੀ ਜੀ? ਅੱਲਾ ਦਾ ਸ਼ੁਕਰ ਹੈ, ਸ਼ੁਕਰ ਹੈ ਅੱਲਾ ਦਾ। ਸ਼ੁਕਰ ਹੈ ਭਾਜੀ। ਜ਼ਰਾ ਤੁਸੀਂ ਨਾ ਆਪਣਾ ਤਾਰਫ ਕਰਾ ਦਿਓ, ਦੱਸੋ ਤੁਸੀਂ ਆਪਣਾ ਘਰ ਬੂਆ ਕਿਹੜੇ ਖਾਨਦਾਨ ਚੋਂ, ਕਿਹੜੇ ਪਰਿਵਾਰ ਚੋਂ? ਜੀ ਸਾਡਾ ਜਿਹੜਾ ਖਾਨਦਾਨ ਹੈ ਜੀ, ਮੁਤਾਬਿਕ ਸਾਡੇ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ, ਹੁਣ ਸਾਡੇ ਦਾਦਾ ਜੀ ਦਾਦੀ ਜੀ ਤਾਂ ਰਹੇ ਨਹੀਂ, ਅਸੀਂ ਉਦੋਂ ਛੋਟੇ ਸਾਂ, ਪਰ ਗੱਲਾਂ ਬਾਤਾਂ ਅਸੀਂ ਸੁਣਦੇ ਸਾਂ, ਗੱਪਸ਼ਪ ਮਾਰਦੇ ਸਾਂ ਇਕੱਠੇ ਬਹਿ ਕੇ। ਤੇ ਸਾਡੀ ਭੂਆ ਹੁਣੇ ਦੱਸਦੇ ਹੁੰਦੇ ਨੇ ਕਿ ਵੀ ਸਾਡਾ ਪਿੰਡ ਜਿਹੜਾ ਸੀ ਵੱਡਾ ਦਓ ਵਾਲਾ ਸੀ, ਤੇ ਜਿਹੜਾ ਸਾਡਾ ਘਰ ਹੁੰਦਾ ਸੀ ਉਹ ਕਿਤੇ ਖੂਹ ਦੇ ਨੇੜੇ ਹੁੰਦਾ ਸੀ। ਬਾਬਾ ਨਾਮਦੇਵ ਦਾ ਖੂਹ ਸੀ ਕਿਤੇ, ਉਹਦੇ ਨੇੜੇ ਜਿਹੜੇ ਹੁੰਦਾ ਸੀ। ਠੀਕ ਹੈ ਜੀ, ਬਾਬਾ ਮਾਮਦੀਨ ਹੁੰਦਾ। ਹਾਂਜੀ, ਬਾਬਾ ਮਾਮਦੀਨ ਦਾ ਖੂਹ ਸੀ ਲਾਗੇ। ਹਾਂ, ਮਾਮਦੀਨ ਦਾ ਇਹ ਤੈਨੂੰ ਮੈਨੂੰ ਨਹੀਂ ਪਤਾ ਐਗਜ਼ੈਕਟ ਹੈਗਾ। ਤੇ ਉਹ ਖੂਹ ਦੇ ਲਾਗੇ ਛਾਗੇ ਕਿਤੇ ਘਰ ਹੁੰਦਾ ਸੀ ਸਾਡੇ ਜਿਹੜੇ। ਹਾਂਜੀ ਹਾਂਜੀ ਉਹਨਾਂ ਦਾ ਨਾਂ ਸੀ ਈਸ਼ਰ ਸਿੰਘ। ਹਾਂਜੀ ਹਾਂਜੀ ਈਸ਼ਰ ਸਿੰਘ। ਉਹਨਾਂ ਦੇ ਅੱਗੇ 4 ਮੁੰਡੇ ਸਨ, ਜਿਨ੍ਹਾਂ ਦਾ ਨਾਮ ਪ੍ਰਤਾਪ ਸਿੰਘ ਤੇ
ਪ੍ਰਕਾਸ਼ ਸਿੰਘ, ਸੰਤੋਖ ਸਿੰਘ। ਹੂੰ ਤੇ ਇਹ ਮੇਰੇ ਬਜ਼ੁਰਗ ਇਹ ਵੀ ਦੱਸਦੇ ਸੀ ਕਿ ਵੀ ਤੇ ਜਦੋਂ ਉਹਨਾਂ ਪਿੰਡ 'ਚ ਆਏ ਨਾ ਉਹਨਾਂ ਵੇਖਿਆ ਕਿ ਵੀ ਮੇਰੀ ਹੂੰ ਹੂੰ ਦਾਦੀ ਚੱਕੀ ਪੀਂਦੀ ਪਈ ਹੈ ਹੂੰ ਤੇ ਉਹ ਦਿੱਤੀ ਸੀ ਕਿ ਵੀ ਉਸ ਟਾਈਮ ਪਿੰਡ 'ਚ ਵੀ ਰੌਲਾ ਪੈ ਗਿਆ ਸੀ ਕਿ ਵੀ ਉਹ ਪਹਿਲੇ ਘਰ 'ਚ ਮਸ਼ੀਨ ਆਈ ਸੀ ਆਟਾ ਪੀਣ ਵਾਲੀ। ਇਵੇਂ ਹੀ ਹੈਗਾ, ਇਵੇਂ ਹੀ ਗੱਲ। ਉਹ ਭਾਈ ਉਹ ਕਾਰੀਗਰ ਹੀ ਬੜੇ ਸਨ, ਉਹ ਤਾਂ ਕਾਰੀਗਰ ਹੁਣ ਤੇ ਕਾਰੀਗਰ ਹੀ ਨਹੀਂ ਕੋਈ ਲੱਭਦਾ ਪਿਆ। ਉਸ ਜ਼ਮਾਨੇ ਵਿੱਚ ਸਾਡੇ ਵੀ ਬੰਦੇ ਦੱਸਦੇ ਨੇ ਵੀ ਇੰਨੇ ਕੁ ਕਾਰੀਗਰ ਹਨ ਵੀ ਕਮਾਲ ਗੱਲ ਸੀ। ਇੱਥੇ ਖੂਹ ਜਿਹੜਾ ਵਗਣਾ ਨਾ, ਖੂਹਾਂ ਦੀ ਵਾਹੀ ਤੁਹਾਨੂੰ ਪਤਾ ਉਦੋਂ ਉੱਥੇ ਵੀ ਹੋਏਗਾ, ਇੰਡੀਆ ਵਿੱਚ ਵੀ ਹੋਣਗੇ ਖੂਹ, ਇੱਥੇ ਵੀ ਖੂਹ ਨੇ। ਤੇ ਉਹ ਖੂਹ ਦੀ ਦੂੰ ਚੌਂ ਬੰਦਿਆਂ ਦੀ ਭਾਈ ਵਾਲੀ ਹੁੰਦੀ ਰਹੀ ਹੈ ਤੇ ਉਹਨੇ ਆਖਣਾ ਵੀ ਖੂਹ ਕਿੰਨੇ ਦਿਨ ਵਾਰੀ ਹੁੰਦੀ ਰਹੀ ਹੈ, 2 ਦਿਨਾਂ ਦੀ। ਤੇ ਉਹਨੇ ਆਖਣਾ ਜੀ ਮੇਰੀ 2 ਦਿਨ ਦੀ ਵਾਰੀ ਹੈ। ਤੇ ਉਹਨੇ ਆਖਣਾ ਫਾਲ ਉਨੀ ਕੁ ਲਾਣੀ, ਜਦੋਂ ਦੂਜੇ ਬੰਦੇ ਨੇ ਆਣ ਕੇ ਜੋਣਾ ਖੂਹ ਫਿਰ ਪੁੱਠਾ ਘੜ ਜਾਂਦਾ ਹੁੰਦਾ ਸੀ। ਮਿੱਟੀ ਦੇ ਭਾਂਡੇ ਹੁੰਦੇ ਸਨ। ਏਡੇ ਕਾਰੀਗਰ ਬੰਦੇ, ਵਾਹ ਵਾਹ। ਹਾਂ, ਏਡੇ ਕਾਰੀਗਰ ਬੰਦੇ ਲੱਭਣ ਡਏ ਨੇ ਕਿਤੇ। 2 ਦਿਨ ਬਾਅਦ ਕੇ ਤੀਸਰੇ ਦਿਨ ਪੁੱਠਾ ਘੜਨਾ ਖੂਹ। ਹਾਂਜੀ, ਤੇ ਬੜੀਆਂ ਗੱਲਾਂ ਬਾਤਾਂ, ਬੜੀਆਂ ਬਹਾਰਾਂ ਸਨ। ਇਹ ਦੱਸੋ ਕਿ ਬਾਬੇ ਈਸ਼ਰ ਸਿੰਘ ਦਾ ਜਿਹੜਾ ਪੁੱਤਰ ਸੀ ਪ੍ਰਤਾਪ, ਉਹਨੂੰ ਤੁਸੀਂ ਜਾਣਦੇ ਹੋ? ਨਾਂ ਸੁਣਿਆ ਬਜ਼ੁਰਗਾਂ ਦਾ? ਨਾ ਸੁਣਿਆ, ਨਾਂ ਸਾਡੇ ਤੋਂ ਵੱਡਾ, ਸਾਡੇ ਤੋਂ ਵੱਡਾ, ਸਾਡੇ ਵੱਡਿਆਂ ਦੱਸਿਆ। ਇੱਕ ਦਾ ਕੀ ਨਾਂ ਲੈ ਰਹੇ ਸੋ? ਪਾਲੀ? ਇੱਕ ਪਾਲੀ ਵੀ ਹੈ ਸੀ। ਉਹ ਪਾਲੀ ਕੌਣ ਹੋਇਆ ਜੀ? ਬਾਬੇ ਈਸ਼ਰ ਦਾ ਮੁੰਡਾ ਮਤਲਬ? ਹਾਂ ਪਾਲੀ, ਹਾਂ, ਉਹਨਾਂ ਦਾ ਦੋ ਘਰ ਸਣੇ, 2 ਘਰ ਸਣੇ। ਹਾਂਜੀ 2 ਘਰ ਸਨ ਤੇ ਉਹ 2 ਘਰ, ਹਾਂਜੀ ਹਾਂਜੀ। ਇੱਕ ਜਿਹੜਾ ਘਰ ਸੀ ਉਹ ਸੀਗਾ ਮੂਲ ਸਿੰਘ ਜੀ ਹੋਣਾ ਦਾ। ਮੂਲ ਸਿੰਘ ਜਿਹੜੇ ਸਨ ਉਹ ਉਹਨਾਂ ਦੇ ਵੀ ਕੋਈ 4-5 ਬੱਚੇ ਸਨ। ਇਹਨਾਂ ਦੇ ਵੀ 4 ਮੁੰਡੇ ਸਨ ਤੇ 4 ਭੈਣਾਂ ਸਨ। ਇਹਨਾਂ ਦੀਆਂ 4 ਜਿਹੜੇ ਮੇਰੇ ਦਾਦਾ ਜੀ ਹੋਣੇ ਹਨ, ਉਹਨਾਂ ਦੇ ਉਹ ਆਪ 4 ਭਰਾ ਸੀ ਤੇ 4 ਭੈਣਾਂ ਸਨ। ਤੇ ਜਿਹੜੇ ਸਰਦਾਰ ਈਸ਼ਰ ਸਿੰਘ ਜੀ ਹੋਣੇ ਨੇ ਉਹ ਮੇਰੇ ਪੜਦਾਦਾ ਜੀ ਨੇ, ਜਿਹੜੇ ਮੇਰੇ ਜਿਨ੍ਹਾਂ ਦਾ ਮੈਂ ਪੋਤਰਾ ਉਹ ਪ੍ਰਤਾਪ ਸਿੰਘ ਜੀ ਨੇ। ਠੀਕ ਹੋ ਠੀਕ ਹੋ। ਹਾਂਜੀ, ਹੋਰ ਗੱਲਬਾਤ ਸੁਣਾਓ ਕੋਈ? ਗੱਲਬਾਤ ਇਹ ਹੈ ਇੱਥੇ ਪਿੰਡ ਵਿੱਚ ਨੇ ਹੁਣ ਤੇ ਇੱਟਾਂ ਲੱਗ ਗਈਆਂ ਨੇ। ਉਦੋਂ ਕੱਚਾ ਕੰਮ ਸੀ, ਹੁਣ ਲੋਕਾਂ ਨੇ ਪੱਕਾ ਬਣਾ ਲਿਆ, ਇੱਟਾਂ ਲਾ ਲਈਆਂ ਨੇ। ਉਦੋਂ ਘਰ ਕੱਚੇ ਸਨ? ਉਦੋਂ ਘਰ ਕੱਚੇ ਸਨ, ਮਿੱਟੀ ਦੇ ਹੁੰਦੇ ਹਨ। ਤੇ ਸਾਉਣ ਭਾਦਰੋਂ ਆਉਣਾ ਤੇ ਫਿਰ ਥੰਮੀਆਂ ਦੇਣੀਆਂ ਥੱਲੇ, ਤੋੜਿਆਂ ਦੇ ਥੱਲੇ। ਹਾਂਜੀ, ਤੇ ਉਦੋਂ ਬਾਰਿਸ਼ ਬੜੀ ਹੁੰਦੀ ਸੀ। ਬੰਦਿਆਂ ਨੂੰ ਆਖਣਾ ਵੀ ਯਾਰ ਇੱਥੇ ਥੰਮੀ ਦੇ ਦੇ, ਤੇ ਉਹਨਾਂ ਨੇ ਥੰਮੀ ਦੇਣੀ ਤੇ ਕੋਠਾ ਹੀ ਖਿਲਾਰ ਛੱਡਣਾ ਬਾਈ, ਜਿੰਨੀ ਮਰਜ਼ੀ ਬਾਰਿਸ਼ ਹੋਣੀ। ਹਾਂਜੀ, ਬੜੀਆਂ ਮੌਜਾਂ ਸਨ। ਬੰਦੇ ਮੁਹੱਬਤ ਵਾਲੇ ਹਨ, ਅਖਲਾਕ ਵਾਲੇ ਹਨ। ਕਿਸੇ ਨਾਲ ਕੋਈ ਦੁੱਖ ਨਹੀਂ, ਕੋਈ ਵੈਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਬੜੇ ਪਿਆਰ ਨਾਲ ਇੱਥੇ ਰਹੇ ਪਏ ਨੇ। ਤੇ ਫਿਰ ਜਦੋਂ ਇੰਡੀਆ ਪਾਕਿਸਤਾਨ ਬਣਿਆ ਨਾ, ਉਹ ਸਾਨੂੰ ਤਾਂ ਨਹੀਂ ਪਤਾ ਵੀ ਇੰਡੀਆ ਪਾਕਿਸਤਾਨ ਕਦੋਂ ਬਣਿਆ। ਉਹ ਸਾਡੇ ਵਡੇਰੇ ਦੱਸਦੇ ਨੇ, ਅਸੀਂ ਛੋਟੇ ਹੋਵਾਂਗੇ। ਤੇ ਬਾਕੀ ਉਹਨਾਂ ਨੂੰ ਬੜੇ ਪਿਆਰ ਨਾਲ ਇੱਧਰ ਛੱਡ ਕੇ ਗਏ ਨੇ। ਕੀ ਇਹਦਾ ਨਾਮ ਹੈ, ਪਿੰਡੋਂ ਬੰਦੇ ਗਏ ਨੇ ਸਾਰੇ, ਜਾ ਕੇ ਉੱਥੇ ਛੱਡ ਕੇ ਆਏ ਨੇ। ਮੈਨੂੰ ਮੇਰੀ ਦਾਦੀ ਦੱਸਦੀ ਹੁੰਦੀ ਸੀ, ਮੇਰੀ ਭੂਆ ਜੀ ਹੋਣੇ ਵੀ ਦੱਸਦੇ ਨੇ। ਹਾਂਜੀ, ਕਹਿੰਦੇ ਕਿ ਵੀ ਸਾਨੂੰ ਪਾਪਾ ਜੀ ਆਖਰ ਵੇਲੇ ਆਏ ਤਾਂ ਇਹ ਸਾਨੂੰ ਪਿੰਡ ਦੇ ਬੰਦੇ ਸਾਰੇ ਇਕੱਠੇ ਹੋ ਗਏ ਛੱਡ ਕੇ ਆਏ। ਇਵੇਂ ਗੱਲ ਰਾਵੀ ਦਰਿਆ ਜਿਹੜਾ, ਇਵੇਂ ਗੱਲ ਰਾਵੀ ਤੋਂ ਲੱਗ ਗਈ ਸਾਡੇ। ਹਾਂਜੀ, ਤੇ ਉਸ ਟਾਈਮ ਜਿਹੜੇ ਸਰਦਾਰ ਈਸ਼ਰ ਸਿੰਘ ਜੀ ਉਹਨਾਂ ਦੇ ਬਾਪੂ ਜੀ ਸਨ, ਉਹਨਾਂ ਦਾ ਸਰਦਾਰ ਨੱਥਾ ਸਿੰਘ। ਹਾਂਜੀ ਹਾਂਜੀ, ਉਹਨਾਂ ਦੀ ਉਮਰ 120 ਸਾਲ। ਉਹਨਾਂ ਨੂੰ ਮੈਨੂੰ ਤੁਸੀਂ ਮੁੰਡੇ ਨੂੰ ਕੀ ਲੈ ਕੇ ਕਰਨਾ ਜੀ, ਤੁਸੀਂ ਮੈਨੂੰ ਇੱਥੇ ਹੀ ਛੱਡ ਜਾਓ, ਮੈਨੂੰ ਤੁਸੀਂ ਖੂਹ 'ਚ ਧੱਕਾ ਮਾਰ ਛੱਡੋ ਤੇ ਮੈਨੂੰ ਤੁਸੀਂ ਤਾਂ ਕਰਨਾ ਨਹੀਂ। ਬੜਾ ਉਹਨਾਂ ਨੂੰ ਜ਼ੋਰ ਮਾਰਿਆ, ਯਾਰ ਰਵੋ ਇੱਥੇ, ਤੁਹਾਨੂੰ ਕੋਈ ਨਹੀਂ ਕੁਝ ਵੀ ਆਉਂਦਾ, ਕੋਈ ਗੱਲ ਕੋਈ ਬਾਤ। ਚਲੋ ਰਹਿੰਦੇ ਵੀ ਤੇ ਫਿਰ ਵੀ ਕਿਹੜਾ ਕਿਸੇ ਨੇ ਮੂੰਹ ਪਾ ਛੱਡਣਾ ਸੀ। ਬੜੇ ਸਰਦਾਰ ਨੇ ਜਿਹੜੇ ਇੱਥੇ ਰਹਿੰਦੇ ਪੈਂਦੇ। ਆ ਧਮਥਲ ਹੈ, ਇੱਥੇ ਵੀ ਉਹ ਟਰਾਲੀਆਂ ਬਣਾਉਂਦੇ, ਬੜੇ ਕਾਰੀਗਰ ਨੇ, ਉਹ ਬੜੇ ਮਸ਼ਹੂਰ ਨੇ। ਅਸਨ ਖਤਰੇ ਦੇ ਨਾਲ ਹੀ ਧਮਥਲ, ਤੇ ਉੱਥੇ ਉਹ ਟਰਾਲੀਆਂ ਬਣਾਉਂਦੇ ਨੇ। ਤੇ ਜੀ ਬਥੇਰੇ ਨੇ, ਬਹੁਤ ਨੇ ਜੀ ਰਹਿੰਦੇ ਪੈਂਦੇ। ਅੱਛਾ ਚਾਚੂ ਜੀ, ਇਹਨਾਂ ਨੂੰ ਇਹ ਦੱਸੋ, ਉਸ ਵੇਲੇ ਕੋਈ ਦੁਕਾਨ ਸੀ ਵੱਡਾ ਦੋ ਵਾਲਾ ਚ, ਮਤਲਬ ਜਿਹੜਾ ਆਪਣਾ ਲੁਹਾਰਾ ਤਰਖਾਣਾ ਕੰਮ ਕਰਦੇ ਸਨ?
ਸੇਬ ਤੇ ਕੰਮ ਕਰਦੇ ਸੀ ਉਹਦਾ ਸੇਪ ਹੁੰਦੀ ਸੀ। ਅੱਛਾ ਸੇਪ ਹੁੰਦੀ, ਢੱਗਿਆਂ ਦੀ ਵਾਹੀ ਹੁੰਦੀ, ਨਾ ਟਰੈਕਟਰ ਸੀ, ਨਾ ਕੋਈ ਟਰਾਲੀ ਸੀ, ਨਾ ਕੋਈ ਸਾਈਕਲ ਸੀ, ਕੋਈ ਚੀਜ਼ ਵੇਖਣ ਵਾਲੀ। ਉਦੋਂ ਭਰੀਆਂ ਲੈਂਦੇ ਹਨ ਆਪਣੀਆਂ ਕਣਕ ਦੀਆਂ, ਤੇ ਉਹ ਕਣਕ ਦੀਆਂ ਭਰੀਆਂ ਦੇ ਫਿਰ ਉਦੋਂ ਫਲੇ ਹੁੰਦੇ ਹਨ, ਫਲਿਆਂ ਨਾਲ ਗਾਂਦੇ ਹੁੰਦੇ ਹਨ। ਫਲੇ ਹੁੰਦੇ ਹਨ ਤੇ ਢੱਗੇ ਜੋੜੇ ਤੇ ਫਿਰ ਉਹਨਾਂ ਨਾਲ ਗਾਣੀ ਤੇ ਗਾਹ ਗੂ ਕੇ ਤੇ ਫਿਰ ਸਾਰੀ ਦਿਹਾੜੀ ਧੁੱਪੇ ਹੀ ਬੰਦਿਆਂ ਨੇ ਫਿਰਦਿਆਂ ਰਹਿਣਾ। ਸੌਣ ਭਾਦਰੋਂ ਤੱਕ ਸਾਈ ਉਦੋਂ ਛੱਜਾਂ ਨਾਲ ਹਟਾਉਂਦੇ ਹੁੰਦੇ ਹਨ, ਉਹਨੂੰ ਛਜਲੀ ਜਾਂਦੇ ਹੁੰਦੇ ਹਨ। ਤੇ ਉਹ ਫਿਰ ਹਟਾਣੀ ਤੇ ਉਹ ਬੰਦਾ ਜਿਹੜੇ ਖੂਹ ਦੇ ਪਿੱਪਲ ਹੋਣਾ ਨਾ, ਉਹ ਪਿੱਪਲ ਵਾਲੇ ਖੂਹ ਦੀ ਸਾਈ ਨੇ ਸੇਫ ਨਾ ਕਰਨੀ। ਉਹ ਮਾੜਾ ਜਿਹੇ ਪੱਤੇ ਵੀ ਹਿਲਦੇ ਰਹਿੰਦੇ, ਉਹਨੇ ਜੱਟ ਨੇ ਆਖਣਾ ਯਾਰ ਹਵਾ ਤੇ ਵਗਦੀ ਆ ਵੀ ਤੂੰ ਛਜਲੀਆਂ ਚਾਰ ਲਾ, ਦਾਣੇ ਹੀ ਕੱਢ। ਜਿੱਦਾਂ ਅਸੀਂ ਹੁਣ ਵੀ ਬਿਲਕੁਲ ਪਿੱਪਲ ਅੱਛਾ ਹੁਣ ਵੀ ਅਸੀਂ ਨਾ ਪਿੱਪਲ ਦੇ ਰੁੱਖ ਥੱਲੇ ਬੈਠੇ ਆ ਆਪਣਾ ਭਾਜੀ, ਤੇ ਪੱਤਿਆਂ ਦੀ ਜਨਾਬ ਖੜ ਦੀ ਆਵਾਜ਼ ਤੁਹਾਨੂੰ ਆ ਰਹੀ ਹੋਏਗੀ। ਉਹ ਗੱਲ ਇਸੇ ਤਰ੍ਹਾਂ ਦੀ ਬਣਦੀ। ਵਾਹ ਜੀ ਵਾਹ। ਉਦੋਂ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਮੌਜਾਂ ਵਾਲੀਆਂ ਹੀ ਹਨ। ਬੰਦੇ ਇੱਕ ਦੂਜੇ ਨਾਲ ਅਖਲਾਕ ਪਿਆਰ ਕਰਦੇ ਸਨ, ਮੁਹੱਬਤ ਕਰਦੇ ਸਨ। ਤਾਂ ਫਿਰ ਹੁਣ ਵੀ ਤੁਹਾਡੇ ਨਾਲ ਤਾਂ ਫਿਰ ਸਹੀ ਲੋਕ ਚਾਲੂ ਆ ਪਿੱਪਲ ਵਾਲੇ ਖੂਹ ਦੀ ਸੇਬ ਨਹੀਂ ਹਣ ਕਰਦੇ। ਜੇ ਕਰ ਲੈਣੀ ਤਾਂ ਭਰਾ ਚੌਨਿਆਂ ਨੇ ਆਣ ਕੇ ਆਖਣਾ ਚੋਰੀ ਗੱਲ ਆ ਵੀ ਉਹ ਪੱਤੇ ਤੇ ਹਿਲਦੇ ਨੇ ਬਈ ਯਾਰ ਤੂੰ ਛਜਲੀਆਂ ਹੀ ਚਾਰ ਲਾ, ਛੱਜ ਨੂੰ ਛਜਲੀ ਜਾਂਦੇ ਹੁੰਦੇ ਹਨ। ਤੇ ਉਹ ਵਾਹਵਾ ਉਹ ਛੱਜ ਜਿਹੜਾ ਵਾਹਵਾ ਵੱਡਾ ਹੁੰਦਾ ਸੀ। ਹਾਂ ਤੇ ਉਹਦੇ ਨਾਲ ਫਿਰ ਉਹਨਾਂ ਡਾਣਾ ਅਡਾ ਕੇ ਤੇ ਫਿਰ ਗੱਲਾਂ ਬਾਤਾਂ ਕਰਨੀਆਂ ਹੈ ਜੀ, ਕਰਕੇ ਤੇ ਫਿਰ ਵਾਹਵਾ ਅਖਲਾਕ ਮੁਹੱਬਤ ਨਾਲ। ਇਹ ਨਹੀਂ ਇੱਥੇ ਕਿਸੇ ਨੂੰ ਨਹੀਂ ਪਤਾ ਵੀ ਲਾ ਵੀ ਆ ਕੋਈ ਸਹੀ ਹੈ ਜਾਂ ਫਲਾਣਾ ਹੈ ਜਾਂ ਢੀਂਗੜਾ ਫੜ ਲਓ, ਇਹ ਕੋਈ ਮਸਲਾ ਨਹੀਂ ਸੀ। ਤੁਹਾਡੀ ਵੀਡੀਓ ਮੇਰੇ ਸਾਹਮਣੇ ਆਈ ਇੱਕ ਵਾਰੀ ਕਿ ਤੁਸੀਂ YouTube ਤੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ। ਹਾਂਜੀ ਹੋ ਗਏ ਨੇ ਮੇਰੇ ਖਿਆਲ ਦੋ ਤਿੰਨ ਵੀਡੀਓ ਆਈ ਤੇ ਮੈਨੂੰ ਵੇਖ ਕੇ ਬਹੁਤ ਵਧੀਆ ਲੱਗਾ ਜੀ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਪੂਰੇ ਦੋਵਾਲ ਪਿੰਡ ਦਾ ਤੇ ਤੁਹਾਡਾ ਬਜ਼ੁਰਗਾਂ ਦਾ। ਤੁਹਾਡੀਆਂ ਮੁਹੱਬਤਾਂ ਸਲਾਮਤ ਰਹਿਣ ਜੀ, ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ, ਤੁਸੀਂ ਸਲਾਮਤ ਰਹੋ, ਮੁਹੱਬਤਾਂ ਸਲਾਮਤ ਰਹਿਣ ਜੀ। ਮੈਨੂੰ ਬਹੁਤ ਵਧੀਆ ਲੱਗਾ ਜਦੋਂ ਤੁਸੀਂ ਪੂਰੀ ਵੀਡੀਓ 'ਚ ਨਾਂ ਲਿਆ ਨਾ, ਬਾਅਦ 'ਚੋਂ ਮੈਨੂੰ ਪਤਾ ਲੱਗਾ ਕਿ ਵੀ ਹਾਂ ਇਹ ਵੀਡੀਓ ਮੇਰੇ ਨਾਲ ਲਿੰਕ ਕਰਦੀ ਹੈ ਕਿਤੇ ਨਾ ਕਿਤੇ। ਫਿਰ ਜਦੋਂ ਤੁਸੀਂ ਨਾਂ ਲਿਆ ਬਾਬਾ ਈਸ਼ਰ ਸਿੰਘ ਜੀ ਦਾ, ਤੇ ਫਿਰ ਮੈਨੂੰ ਯਕੀਨ ਹੋ ਗਿਆ ਕਿ ਵੀ ਹਾਂ ਇਹ ਉਸੇ ਪਿੰਡ ਦੀ, ਸਾਡੇ ਪਿੰਡ ਦੀ ਵੀਡੀਓ ਹੈ ਤੇ ਸਾਡੇ ਬਾਬਾ ਜੀ ਦਾ ਨਾਲ ਹੈ। ਆਹ ਦੋ ਵਾਲੇ ਦੀ। ਹਾਂਜੀ ਦੋ ਤੇ ਮੈਂ ਤੁਹਾਨੂੰ ਦੱਸਦਾ ਜੀ, ਉਸ ਤੋਂ ਬਾਅਦ ਜਦੋਂ ਉਹਨਾਂ ਨੇ ਰਾਵੀ ਦਰਿਆ ਬਾਰਡਰ ਜਦੋਂ ਪਾਰ ਕੀਤੇ ਨਾ, ਤੇ ਸਾਡੇ ਦਾਦਾ ਜੀ ਹੁਣੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸਨ ਰੀਮਾਬਾਦ ਪੰਜਾਬ 'ਚ। ਹਾਂਜੀ ਇਹ ਗੁਰਦਾਸਪੁਰ 'ਚ ਸੀਗਾ ਰੀਮਾਬਾਦ। ਉਹ ਆਣ ਕੇ ਉੱਥੇ ਤੇ 6.5 ਸਾਲ ਰਹੇ ਉੱਥੇ। ਅੱਛਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਆ ਗਏ। ਸਾਡਾ ਲਿੰਕ ਤਾਂ ਮੈਂ ਸ਼ੁਰੂ ਤੋਂ ਤਾਂ ਸਨਖਤਰਾ ਹੀ ਸੁਣਦਾ ਆ ਰਿਹਾ ਸੀ। ਫਿਰ ਮੈਨੂੰ ਮੇਰੀ ਭੂਆ ਹੋਣਾ ਕੋਲੋਂ ਪਤਾ ਲੱਗਿਆ ਕਿ ਵੀ ਕਿਉਂਕਿ ਮੇਰੀ ਦੋ ਭੂਆ ਦਾ ਜਨਮ ਉੱਥੇ ਦਾ ਹੀ ਸੀ, ਦੋ ਵਾਲਾ ਦਾ। ਅੱਛਾ। ਬਾਕੀ ਜਿੰਨੇ ਤੇ ਬਾਕੀ ਜਿੰਨੇ ਵੀ ਅੱਗੇ ਬੱਚੇ ਹੋਏ, ਜਿਵੇਂ ਸਰਦਾਰ ਪ੍ਰਤਾਪ ਸਿੰਘ ਜੀ ਹੋਣਾ ਦੇ, ਉਹਨਾਂ ਦੀ 6 ਕੁੜੀਆਂ ਸੀ ਤੇ 3 ਮੁੰਡੇ ਸਨ। ਉਹਨਾਂ ਵਿੱਚੋਂ ਮੈਂ ਜਿਹੜਾ ਸਭ ਤੋਂ ਵੱਡਾ ਪੁੱਤਰ ਸਰਦਾਰ ਪ੍ਰਤਾਪ ਸਿੰਘ ਜੀ ਦਾ। ਠੀਕ ਹੈ ਜੀ, ਠੀਕ ਹੈ ਜੀ, ਮਾਸ਼ਾਅੱਲਾ। ਹਾਂਜੀ ਤੇ ਗੁਰੂ ਨਾਨਕ ਤੇਰੀ ਲੰਮੀ ਉਮਰ ਕਰੇ ਬਈ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਤੁਹਾਡਾ ਬਜ਼ੁਰਗਾਂ, ਤੁਹਾਡੀਆਂ ਮੁਹੱਬਤਾਂ। ਅੱਛਾ ਲੰਮੀਆਂ ਉਮਰਾਂ ਹੋਣਗੀਆਂ ਜੀ। ਤੁਸੀਂ ਗੱਲ ਕਰ ਰਹੇ ਹੋ ਸਨਖਤਰਾ ਦੀ? ਹਾਂਜੀ ਹਾਂ। ਤੇ ਸਨਖਤਰਾ ਮੈਨੂੰ ਸੁਣਦੇ ਕਾਫੀ ਚਿਰ ਸੁਣਿਆ ਕਿ ਵੀ ਸਨਖਤਰਾ ਪਿੰਡ ਹੁੰਦਾ ਸੀ ਸਾਡਾ, ਲੇਕਿਨ ਬਾਅਦ ਚ ਮੈਨੂੰ ਆਣ ਕੇ ਪਤਾ ਲੱਗਾ, ਭੂਆ ਜੀ ਉਹਨਾਂ ਨੇ ਦੱਸਿਆ ਮੈਨੂੰ ਕਿ ਵੀ ਸਾਡਾ ਪਿੰਡ ਜਿਹੜਾ ਸੀ ਵੱਡਾ ਦੋ ਵਾਲਾ ਸੀ। ਅਸਲ ਪਿੰਡ ਜਿਹੜਾ ਬਾਬਾ ਜੀ ਨਾਂ ਲੈ ਰਹੇ ਜਿਹੜੀ ਖੂਹੀ ਦਾ, ਉਹ ਖੂਹੀ ਦੇ ਲਾਗੇ ਸਾਡਾ ਘਰ ਹੁੰਦਾ ਸੀ। ਇਹ ਖੂਹੀ ਵੀ ਹੈ, ਉਹ ਖੂਹੀ ਵੀ ਹੁਣ ਪੂਰ ਛੜੀ, ਖੂਹ ਵੀ ਪੂਰ ਛੜੇ, ਸਾਰੇ ਪੂਰੇ ਗਏ। ਹੁਣ ਤੇ ਮੋਟਰਾਂ ਲੱਗ ਗਈਆਂ ਨੇ ਤੇ ਜੀ ਠੀਕ ਗੱਲ ਹੈ ਜੀ, ਠੀਕ ਗੱਲ। ਦੱਸਦੇ ਨੇ ਕਿ ਪਾਣੀ ਕੱਢਣ ਦਾ ਰਿਹਾ ਕੌਣ? ਹੁਣ ਕੱਢ ਹੀ ਕੋਈ ਨਹੀਂ ਸਕਦਾ, ਕੱਢ ਹੀ ਕੋਈ ਨਹੀਂ ਸਕਦਾ। ਹੁਣ ਤੇ ਬਟਨ ਥੱਲੇ ਸੁੱਟਦੇ ਨੇ ਤੇ ਪਾਣੀ ਬਾਹਰ ਆ ਜਾਂਦਾ। ਬਸ ਜੀ, ਇਹ ਵੀ ਦੱਸਦੇ ਇਸੇ ਤਰ੍ਹਾਂ ਹੀ ਹੈ। ਚਲੋ ਬਹੁਤ ਵਧੀਆ ਲੱਗਾ। ਤੇ ਸਨਖਤਰਾ ਦਾ ਫਿਰ ਮੈਨੂੰ ਕੋਈ ਇੰਨਾ ਖਾਸ ਨਹੀਂ ਸੀ ਯਾਦ ਆ, ਪਰ ਇਹ ਸੀਗਾ ਕਿ ਮੈਂ ਸਨਖਤਰਾ ਪਹਿਲਾਂ ਕਰਦਾ ਰਿਹਾ। ਫਿਰ ਆਖਿਰਕਾਰ ਪਤਾ ਲੱਗਾ
ਕਿ ਵੱਡਾ ਦੋ ਵਾਲਾ ਪਿੰਡ ਸੀ ਤੇ ਫਿਰ ਵੱਡਾ ਦੋ ਵਾਲਾ ਹੀ ਮੈਂ ਸਰਚ ਕਰਨ ਲੱਗ ਪਿਆ ਸੀਗਾ ਖਾਦੀ ਭਾਈਜਾਨ। ਸਹੀ ਹੈ, ਯਾਨੀ ਫਿਰ ਇਹਦਾ ਮਤਲਬ ਕਿ ਚਲੋ ਸਨ ਖਤਰੇ ਦਾ ਵੀ ਜ਼ਿਕਰ ਆ ਰਿਹਾ ਵੀ ਉੱਥੇ ਵੀ ਤੁਹਾਡਾ ਨਾ ਫਿਰ ਕੋਈ ਘਰ ਹੋਏਗਾ, ਜਿਸ ਤਰ੍ਹਾਂ ਉਹ ਮੇਰਾ ਖਿਆਲ ਹੈ ਲੁਧਿਆਣੇ ਤੋਂ ਬਜ਼ੁਰਗਾਂ ਦਾ ਜਿਹੜਾ ਇੰਟਰਵਿਊ ਸਾਡੇ ਤੱਕ ਪਹੁੰਚਿਆ ਸੀ ਹੈਨਾ। ਹਾਂਜੀ ਨਹੀਂ ਉਹਨਾਂ ਨੇ ਵੀ ਇਹ ਦੱਸਿਆ ਕਿ ਪਿੰਡ ਵੱਡਾ ਦੋ ਵਾਲਾ ਸੀ ਤੇ ਸਨਖਤਰਾ ਸਾਡਾ ਲੱਗਦਾ ਇਹ ਸ਼ਹਿਰ। ਹਾਂ ਬਿਲਕੁਲ ਖਤਰਾ ਸ਼ਹਿਰ ਸੀ ਇਹ ਅੱਜ ਵੀ ਸ਼ਹਿਰ ਹੀ ਅੱਜ ਵੀ ਸ਼ਹਿਰ ਹੀ ਜੇ। ਹਾਂਜੀ ਹਾਂਜੀ ਹੁਣ ਤੇ ਪੱਕੀ ਸੜਕ ਬਣ ਰਹੀ ਜੇ ਸ਼ਹਿਰ ਦੇ ਵਿੱਚ, ਉਹਦੀ ਬੜੀ ਵਧੀਆ ਇਧਰ ਨੂੰ ਸਿਆਲਕੋਟ 에ਅਰਪੋਰਟ ਤੋਂ ਲੈ ਕੇ ਤੇ ਕਰਤਾਰਪੁਰੇ ਤੱਕ ਗੁਰਦੁਆਰੇ ਤੱਕ। ਸਾਡੀ ਖਿਦਮਤ ਚ ਤੁਸੀਂ ਏਡਾ ਸੋਹਣਾ ਕੰਮ ਕਰਾ ਰਹੇ ਹੋ। ਇਨਸ਼ਾਅੱਲਾ ਜੇ ਕਿਤੇ ਤੁਹਾਡਾ ਮੌਕਾ ਬਣੇ ਤੇ ਆਓ ਇੱਥੇ ਦੋ ਵਾਲੇ ਆਓ। ਮੇਰਾ ਨਾਮ ਮੁਹੰਮਦ ਮਾਲਿਕ ਹੈ ਜਰੂਰ ਜਰੂਰ ਜੀ ਹਾਂ ਜਰੂਰ। ਅੱਲਾ ਖੈਰ ਕਰੇ ਅਸੀਂ ਜਰੂਰ ਆਵਾਂਗੇ ਇਨਸ਼ਾਅੱਲਾ। ਅੱਲਾ ਜ਼ਿੰਦਗੀ ਤੁਹਾਡੀ ਵੀ ਦੇ ਸਾਡੀ ਵੀ ਦੇ, ਮੁਲਾਕਾਤ ਹੋਏਗੀ। ਜੀ 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 ਜਰੂਰ, ਮੈਂ ਛੇਤੀ ਆਉਣ ਦੀ ਕੋਸ਼ਿਸ਼ ਕਰਾਂ। ਹਾਂਜੀ ਤੇ ਜਦੋਂ ਉਧਰੋਂ ਆਏ ਨਾ ਦਾਦੀ ਜੀ ਮੇਰੀਆਂ ਆਣ ਕੇ ਨਾ ਇੱਥੇ, ਜਦੋਂ ਉਹਨਾਂ ਨੇ ਆਪਣੇ ਪੁੱਤਰਾਂ ਦੇ ਵਿਆਹ ਕੀਤੇ ਤੇ ਸਾਡੀਆਂ ਮਾਵਾਂ ਸਨ ਤੇ ਉਹਨਾਂ ਨੂੰ ਸਾਡੀ ਦਾਦੀ ਆਂਦੀ ਹੁੰਦੀ ਸੀ ਕਿ ਵੀ ਤੁਸੀਂ ਕਿਹੜੇ ਸੂਟ ਲੈਂਦੀਆਂ ਫਿਰਦੀਆਂ ਹੋ, ਮੈਂ ਤੁਹਾਨੂੰ ਸੂਟ ਲਿਆ ਕੇ ਦਵਾਂਗੀ ਜਿੱਦਾਂ ਮੈਂ ਪਾਕਿਸਤਾਨ ਗਈ। ਉਹ ਇਸੇ ਉਡੀਕ 'ਚ ਰਹਿੰਦੇ ਹਨ ਕਿ ਵੀ ਮੈਂ ਕਦੋਂ ਆਪਣੇ ਘਰ ਆਪਣੇ ਪਿੰਡ ਆਪਣੇ ਥਾਂ ਜਾਵਾਂਗੀ। ਠੀਕ ਹੈ ਠੀਕ ਹੈ, ਉਹ ਇਸੇ ਉਡੀਕ 'ਚ ਰਹਿੰਦੇ ਸੀ। ਠੀਕ ਹੈ ਗੱਲ। ਤੇ ਉਹ ਜਿਹੜੀ ਖੁਆਇਸ਼ ਉਹ ਮੇਰੇ ਦਿਲ 'ਚ ਵਸੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਵੀ ਉਹ ਮੇਰੀ ਜਿਹੜੀ ਦਾਦੀ ਦੀ ਖੁਆਇਸ਼ ਹੈ ਮੈਂ ਆਪ ਜਾ ਕੇ ਪੂਰੀ ਕਰਾਂ। ਮੈਂ ਆਪ ਪਾਕਿਸਤਾਨ ਜਾਵਾਂ, ਜਾ ਕੇ ਨਤਮਸਤਕ ਹੋਵਾਂ, ਬਜ਼ੁਰਗਾਂ ਨੂੰ ਮਿਲਾਂ, ਉਹਨਾਂ ਦੀਆਂ ਮੁਹੱਬਤਾਂ ਨੂੰ ਸਲਾਮ ਕਰਾਂ ਤੇ ਮੈਂ ਜ਼ਰੂਰ ਉੱਥੋਂ ਦੀ ਆਪਣੀ ਦਾਦੀ ਦੀ ਖੁਆਇਸ਼ ਪੂਰੀ ਕਰਾਂ ਇਨਸ਼ਾਅੱਲਾ ਅੱਲਾ ਦੇ ਹੁਕਮ। ਦੱਸੋ ਆਪਣੇ ਬਾਰੇ ਬਾਬਾ। ਤੁਹਾਡਾ ਤੇ ਜੱਦੀ ਪਿੰਡ ਹੈ ਵੱਡਾ ਗਾਓ ਹੈਨਾ। ਸਲਾਮ ਅਲੈਕੁਮ ਜੀ। ਹਾਂਜੀ ਬਾਬਾ ਜੀ। ਹਾਂਜੀ ਸਲਾਮ ਅਲੈਕੁਮ ਬਾਬਾ ਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜੀ ਤੁਹਾਡੇ? ਠੀਕ ਨੇ ਜੀ, ਤੁਸੀਂ ਸੁਣਾਓ? ਠੀਕ ਠਾਕ ਹੋ? ਠੀਕ ਠਾਕ ਹੈ ਜੀ, ਬਹੁਤ ਵਧੀਆ, ਸਭ ਠੀਕ ਠਾਕ ਹੈ ਜੀ। ਚੰਗੇ ਦਿਨ ਤੁਹਾਡੇ ਨਾਲ ਜੀ ਗੁਜ਼ਰੇ ਨੇ। ਹਾਂਜੀ 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 ਬਾਬਾ ਜੀ। ਹਾਂ ਹੋਰ ਸੁਣਾਓ ਫਿਰ ਕਦੋਂ ਆਓਗੇ? ਉਹ ਜਿੱਦਣ ਉਸ ਰੱਬ ਦਾ ਉਹਨੇ ਜਿੱਦਣ ਮੈਸੇਜ ਦੇ ਦਿੱਤਾ ਸਾਡਾ ਵੀਜ਼ਾ ਲਵਾਤਾ ਉਦੋਂ ਅਸੀਂ ਆ ਜਾਣਾ, ਅਸੀਂ ਨਹੀਂ ਰੁਕਣਾ। ਅੱਛਾ ਜੀ। ਬੜੇ ਦਿਨ ਸਾਡੇ ਦਾਦੇ ਜੀ ਹੁਣੇ ਆਂਦੇ ਹਨ ਚੰਗੇ, ਤੁਹਾਡੇ ਦਾਦੇ ਹੁਣਾਂ ਨਾਲ ਲੰਘੇ ਹਨ। ਕੀ ਨਾਂ ਸੀ ਤੁਹਾਡੇ ਦਾਦੇ ਦਾ? ਲਾਲਦੀਨ। ਲਾਲਦੀਨ। ਅੱਛਾ ਲਾਲਦੀਨ ਹੀ ਸਾਡੇ ਦਾਦੇ ਦਾ ਨਾਮ। ਤੇ ਬੜੇ ਲਾਲਦੀਨ। ਹਾਂ ਵਾਈ ਵੀ ਕਰਦੇ ਹੁੰਦੇ ਹਨ ਤੁਹਾਡੇ ਦਾਦੇ। ਅੱਛਾ ਜੀ। ਵਾਈ ਕਰਦੇ ਹਨ, ਤਾਈ ਉਹਨਾਂ ਦੀ ਉੱਥੇ ਕਿੱਲਾ ਸੀ। ਤੁਹਾਨੂੰ ਬਾਬਾ ਜੀ ਤੁਹਾਨੂੰ ਪਛਾਣੇ, ਤੁਹਾਨੂੰ ਉਹਨਾਂ ਦੇ ਚਿਹਰੇ ਦੀ ਪਛਾਣੇ ਤੁਹਾਨੂੰ? ਨਹੀਂ ਅਸੀਂ ਪਛਾਣ ਨਹੀਂ, ਦਾਦੇ ਜੀ ਹੁਣਾਂ ਕੋਲ ਗੱਲਾਂ ਸੁਣਦੇ ਰਹੇ, ਆਪਣੇ ਵਾਲਦ ਹੁਣਾਂ ਕੋਲ। ਬਾਬਾ ਲਾਲਦੀਨ ਗੱਲਾਂ ਕਰਦਾ। ਅੱਛਾ ਜੀ। ਬਾਬਾ ਲਾਲਦੀਨ ਗੱਲਾਂ ਕਰਦਾ ਰਿਹਾ। ਮਾਮਦੀਨ ਤੇ ਬਾਬਾ ਲਾਲਦੀਨ ਦੋ ਭਰਾ ਹਨ। ਅੱਛਾ ਜੀ ਅੱਛਾ ਜੀ। ਤੇ ਉਹਨਾਂ ਦਾ ਵਾਕਿਆ ਉਹ ਖੂਹ ਸੀ ਤੇ ਖੂਹ ਦੇ ਲਾਗੇ ਹੀ ਉਹਨਾਂ ਦੀ ਪੈਲੀ ਸੀ, ਜਿਹੜੀ ਸੜਕ ਨਹੀਂ ਆਉਂਦੀ ਵੱਡੀ ਐਸੇ ਸੜਕੇ ਹੀ ਆਓਗੇ ਇਸੇ ਸੜਕੇ ਜਿਹੜੀ ਆਉਣਾ ਉੱਥੇ ਹੀ ਤੁਹਾਡੀ ਪੈਲੀ, ਤੁਹਾਨੂੰ ਆਖੋ ਦਿਖਾ ਲਾਂਗੇ ਤੇ ਇੱਥੇ ਹੁੰਦੀ। ਹਾਂ ਇਹ ਪਿੰਡੂ ਕਿਹੜੀ ਬਾਈ ਬਣਦੀ ਹੈ ਜੀ? ਲਹਿੰਦਾ ਬਾਈ, ਜਿੱਥੇ ਬਾਬਾ ਈਸ਼ਰ ਵਾਈ ਕਰਦਾ ਰਿਹਾ। ਲਹਿੰਦੀ ਬਾਈ, ਲਹਿੰਦਾ ਪਾਸਾ, ਲਹਿੰਦੀ ਬਾਈ ਬਾਬਾ ਵੱਡਾ ਦੋ ਵਾਲਾ ਦਾ ਲਹਿੰਦਾ ਪਾਸਾ। ਠੀਕ। ਵੱਡੀ ਸੜਕ ਇੱਕ ਵਾਰੀ ਗੱਲ ਕਰਦੇ ਹਨ ਸਾਡੇ ਦਾਦੇ ਹੁਣੀ, ਪਰ ਸਾਡੀ ਰੋਟੀ ਬਾਹਰ ਲੈ ਕੇ ਚੱਲੇ ਹਾਂ ਕਮਾਦ ਗੋੜਦੇ ਹਾਂ ਤੇ ਅੱਗੋਂ ਹਾਲ ਲੈ ਕੇ ਆਏ ਤੇ ਉਹ ਆਖਣ ਲੱਗੇ ਭੈਣ ਜੀ ਰੋਟੀ ਲੈ ਜਾਓ ਘਰ ਜਾ ਕੇ ਖਾਵਾਂਗੇ। ਆਂਦੇ ਹਨ ਆ ਜਾਂਦੇ ਤੇ ਉਹ ਮਰ ਗਏ ਉੱਥੇ ਭੁੱਖੇ। ਉਹ ਘਰ ਆਏ ਤਾਂ ਆਣ ਕੇ ਆਖਣ ਲੱਗੇ ਵੀ ਤੂੰ ਰੋਟੀ ਨਹੀਂ ਲਿਆਂਦੀ। ਇਹ ਸਾਨੂੰ ਭਾਈ ਇਸ ਤਰ੍ਹਾਂ ਦਾ ਉਹ ਨਾ ਪਿੰਡ ਨੂੰ ਆ ਜਾਣਾ। ਆਖਣ ਲੱਗਾ ਅਗਲੇ ਦਿਨ ਉਹ ਹਾਲ ਲੈ ਗਿਆ ਤੇ ਆਖਣ ਲੱਗਾ ਇਸ ਤਰ੍ਹਾਂ ਚੰਗੀ ਕੀਤੀ ਆਵੇ ਸਾਡੇ ਨਾਲ ਕੱਲ ਇਹ ਵਾਰੀ ਲਾ ਲਾਂਗੇ। ਅਗਲੇ ਦਿਨ ਉਹ ਉਹਨਾਂ ਦੀ ਰੋਟੀ ਚੱਲੀ ਤੇ ਉਹ ਆਖਣ ਲੱਗੇ ਭੈਣ ਜੀ ਲੈ ਜਾਓ ਘਰ ਨੂੰ ਰੋਟੀ। ਆਪੇ ਉਹ ਹਾਲ ਲਈ ਆਉਂਦਾ। ਉਹਨਾਂ ਦੀਆਂ ਬੜੀ ਮੁਹੱਬਤ ਸੀ ਆਪੋ ਜੀ, ਬੜੀ ਗੱਲਬਾਤ ਸੀ। ਪਿਆਰ ਦੀਆਂ ਉਹਨਾਂ ਦੀਆਂ ਗੱਲਾਂ ਹਨ। ਉਹਦੇ ਮੇਰਾ ਵਕਤ ਬਹੁਤ ਚੰਗਾ ਉਹਦਾ ਲੰਘਿਆ। ਹਾਂਜੀ ਬਹੁਤ ਕਮਾਲ ਦੀ ਗੱਲ ਹੈ ਕਿ ਵੀ ਤੁਸੀਂ ਇੰਨੀਆਂ ਗੱਲਾਂ, ਇੰਨੀਆਂ ਪੁਰਾਣੀਆਂ ਗੱਲਾਂ ਤੁਸੀਂ ਸਾਂਭ ਕੇ ਰੱਖੀਆਂ ਆਪਣੀ ਜੇਬ 'ਚ। ਆਹੋ ਜੀ, ਉਹਨਾਂ ਦੱਸਦੇ ਹਨ ਜਾਂ ਵੱਡੇ ਉਹਨਾਂ ਦਾ ਪਿਆਰ ਸੀ ਉਹਨਾਂ ਨਾਲ
ਬੜੀ ਮੁਹੱਬਤ ਸੀ ਬੜੇ ਸੋਹਣੇ ਦਿਨ ਲੰਘੇ ਹਨ ਉਹਨਾਂ ਦੇ ਮੁਹੱਬਤ ਹੀ ਸੀ, ਪਿਆਰ ਸੀ ਕਿ ਪਿੱਛੋਂ ਵੀ ਯਾਦ ਕਰਦੇ ਰਹੇ ਇਹਨਾਂ ਦੇ ਜਾਣ ਤੇ ਤੋਂ ਪਿੱਛੋਂ ਬਾਅਦ। ਵੀ ਉਹ ਯਾਦ ਕਰਦੇ ਆ ਸਾਨੂੰ, ਉਹ ਦੱਸਦੇ ਹਨ। ਹੁਣ ਉਹ ਸਾਰਿਆਂ ਦਾ ਉਹਨਾਂ ਦੇ ਪੁੱਤਰਾਂ ਦਾ ਪੋਤਰਿਆਂ ਦਾ ਨਾਮ ਹੀ ਲੈਂਦੇ ਹਨ, ਸਾਨੂੰ ਕਈ ਭੁੱਲ ਗਏ ਨੇ। ਤੇ ਬੜੇ ਸੋਹਣੇ ਉਹਨਾਂ ਦੇ ਹੱਥਾਂ ਵਕਤ ਜੀ ਬਾਬਾ ਈਸ਼ਰ ਸਿੰਘ ਜੀ ਜਿਹੜੇ ਸਨ ਉਹ ਮੇਰੇ ਪੜਦਾਦਾ ਜੀ ਸਨ, ਉਹਨਾਂ ਦੇ ਕੋਲ 4 ਪੁੱਤਰ ਸਨ। ਹਾਂਜੀ ਹਾਂਜੀ ਸਿੰਘ, ਪ੍ਰਕਾਸ਼ ਸਿੰਘ ਤੇ ਪੂਰਨ ਸਿੰਘ ਤੇ ਸੰਤੋਖ ਸਿੰਘ। ਆਹੋ ਤੇ ਉਹ ਸਾਡਾ ਚਾਚਾ ਸੀ ਨਾ ਤਫੈਲ, ਮੇਰਾ ਚਾਚਾ ਸੀ ਇੱਕ ਤਫੈਲ ਆਉਂਦਾ ਸੀ, ਅਸੀਂ ਘੁਲਦੇ ਹੁੰਦੇ ਹਾਂ ਬੜੇ। ਉਹ ਉਹਨਾਂ ਦਾ ਹਾਣੀ ਸੀ, ਚਾਚਾ ਮੇਰਾ ਲੱਗਦਾ ਸੀ। ਉਹ ਗੱਲਾਂ ਸੁਣਾਉਂਦੇ ਹਨ ਪ੍ਰਤਾਪ, ਬਾਬਾ ਪ੍ਰਤਾਪ ਹਾਣੀ ਸੀ ਇਹਦਾ। ਅੱਛਾ। ਤੇ ਅਸੀਂ ਘੁਲਣਾ ਇੱਕ ਦੂਜੇ ਨੂੰ ਮਾਰਨਾ ਘੁਲਣਾ, ਫਿਰ ਉਸੇ ਤਰ੍ਹਾਂ ਹੀ ਖੇਡਦੇ ਰਹਿਣਾ। ਤੇ ਬੜਾ ਪਿਆਰ ਸੀ ਉਹਨਾਂ ਦਾ। ਹਾਂਜੀ ਠੀਕ ਹੈ। ਹਾਂ ਤੇ ਉਹਦੇ ਗੱਲਾਂ ਢਿੱਡੋਂ ਸਾਫ ਸਨ ਸਾਰੇ ਲੋਕ ਉਦੋਂ ਦੇ। ਮੇਰਾ ਇੱਕ ਦੂਜੇ ਨਾਲ ਪਿਆਰ ਕਰਦੇ ਹਨ, ਮੁਹੱਬਤ ਕਰਦੇ ਹਨ। ਤੇ ਪੈਲੀ ਉਹਨਾਂ ਦੀ ਉਹ ਵਾਕਈ ਉੱਥੇ ਸਾਡੇ ਉਹ ਦਾਦੇ ਹੋਣੀ ਜਿਹੜੇ ਉੱਥੇ ਹੀ ਸਾਡਾ ਖੂਹ ਹੁੰਦਾ ਸੀ ਸੜਕ ਕੋਲ, ਉੱਥੇ ਉਹਨਾਂ ਨੇ ਲਿੰਗੇ ਬੰਨੇ ਨਾਲ ਪਾਈ ਸੀ, ਆਪਣੀ ਪਾਈ ਸੀ ਉਹਨਾਂ ਨੇ। ਹਾਂ ਹਾਂ ਮੁੰਡੇ ਹਾਂ ਇਹ ਫੇਰ ਤੁਸੀਂ ਸੁਣਾਓ ਆਪਣੀ, ਕਿੱਦਾਂ ਪਿੰਡ ਦਾ ਹਾਲ ਚਾਲ, ਸਭ ਠੀਕ ਠਾਕ ਹੈ? ਠੀਕ ਠਾਕ, ਅੱਲਾ ਦੀ ਰਹਿਮਤ ਹੈ ਜੀ, ਸਭ ਅੱਲਾ ਦੀ ਰਹਿਮਤ। ਇਹ ਦੋ ਹਨ ਨਾ, ਰੱਬ ਸਾਨੂੰ ਛੇਤੀ ਮਿਲਾਵੇ। ਜਿਹੜਾ ਵੀਜ਼ਾ ਲੱਗੇ ਨੇ, ਸਾਨੂੰ ਛੇਤੀ ਮਿਲਾਵੇ ਰੱਬ। ਜਿਹੜਾ ਤੇਜਾ ਸਿੰਘ ਸੀ ਨਾ, ਉਹ ਦੁਆਰਾ ਕੰਮ ਕਰਦਾ ਸੀ ਮੇਰਾ। ਤੇ ਤੁਹਾਡਾ ਦਾਦਾ ਲੱਕੜ ਦਾ ਕੰਮ ਕਰਦਾ ਸੀ। ਅੱਛਾ। ਹਾਂਜੀ 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 ਹਾਂਜੀ। ਹਾਂ ਉਹਦੇ ਵੀ ਬੱਚੇ ਦੱਸਦੇ ਹਨ ਤੇ ਵਾਹਵਾ ਹਨ, ਸਾਰੇ ਸਿਆਣੇ ਹਨ ਉਹ ਤੇ ਹਾਂ, ਇਸ ਹਾਂ। ਨੇ ਕੋ ਤੇ ਬੜੇ ਕਾਰੀਗਰ ਹਨ। ਅੱਛਾ ਯਾਰ ਇਹ ਨਹੀਂ ਤੁਸੀਂ ਗੱਲ ਸੁਣਾਈ, ਤੁਹਾਡਾ ਦਾਦਾ ਇਹ ਜਿਹੜੀ ਗੱਡੀ ਵਾਲੀ ਕਿਹੜੀ ਗੱਡੀ ਬਣਾ ਲਾ। ਹਾਂ ਬੜੇ ਕਾਰੀਗਰ ਸਨ। ਹਾਂ ਇਹ ਗੱਲ ਸੁਣਾਇਓ ਜ਼ਰਾ। ਬੜੇ ਕਾਰੀਗਰ ਹਨ। ਹਾਂ ਹਾਂ ਇਹ ਠੀਕ ਹੈ ਜੀ, ਬਿਲਕੁਲ। ਤੇਜਾ ਸਿੰਘ ਦੇ ਤਰ੍ਹਾਂ ਬਹੁਤ ਕਾਰੀਗਰ ਹਨ, ਉਹ ਗੱਡੀ ਬਣਾਉਣ ਨੂੰ ਫਿਰਦੇ ਹਨ, ਇਹਦੇ ਕਾਰੀਗਰ ਹਨ। ਅੱਛਾ ਜੀ। ਹਾਂ ਅੱਛਾ। ਆਹੋ ਇਹੋ ਗੱਲ ਦੱਸਦੇ ਹਨ ਸਾਡੇ ਦਾਦੇ। ਹਾਂ, ਹਾਂ। ਕਹਿੰਦੇ ਇਹਦੇ ਕਾਰੀਗਰ ਹਨ, ਉਹਦੇ ਹਰ ਕੰਮ ਕਰ ਜਾਣ। ਨਹੀਂ ਤੇ ਬਾਬਾ ਜੀ ਆਪਣੇ ਪਿੰਡ ਵਾਲੇ ਹੀ ਆਉਂਦੇ ਸਨ ਉਹਨਾਂ ਕੋਲ, ਮਤਲਬ ਕਿ ਜਿਹੜੇ ਕੰਮ ਸ਼ਮ ਕਰਵਾਉਣ ਨਹੀਂ, ਵਾਸਤੇ, ਜਾਂ ਲਾਮ ਦੇ ਪਿੰਡਾਂ ਦੀ ਵੀ ਸੇਪ ਲਾਮ ਹੈ ਦੇ ਸੀ? ਬੰਦੋ ਵਾਲੀ ਨੰਗਲ ਅੱਛਾ। ਨੀਵਾਂ ਦੌਲਾ, 2 ਨੀਵੇਂ ਦੌਲੇ ਨੇ, ਅੱਛਾ ਇੱਕ ਨਿੱਕਾ ਤੇ ਇੱਕ ਵੱਡਾ ਹੈ। ਅੱਛਾ। ਸਾਡਾ ਵੱਡਾ ਹੈ। ਸਾਡੇ ਪਿੰਡ ਹੀ ਰਹਿੰਦੇ ਹਨ ਵੱਡੇ ਤੋਂ ਵਾਲੇ। ਆ ਰਹਿੰਦੇ ਸਾਡੇ ਪਿੰਡ ਹੀ ਹਨ। ਹਾਂਜੀ ਹਾਂਜੀ ਬੰਦੇ। ਤੇ ਕੰਮ ਸੇਬ ਉਹਨਾਂ ਬੜੀ ਰੱਖੀ ਹੁੰਦੀ ਜੇ। ਮਤਲਬ ਅੱਗੇ ਪਿੱਛੇ ਲਾਮ ਦੇ ਪਿੰਡ ਨੇ। ਆਹੋ ਲਾਮ ਦੇ ਵੀ ਹੁੰਦੇ ਹਨ, ਸਾਰੇ ਹੁੰਦੇ ਹਨ ਇੱਥੇ। ਠੀਕ। ਜੋ ਬੜੇ ਸਾਡੇ ਤੇ ਉਹ ਬਜ਼ੁਰਗ ਦੱਸਦੇ ਹਨ, ਬੜੇ ਪਿਆਰ ਹਨ ਤੇ ਬੜੇ ਸੋਹਣੇ ਦਿਨ ਲੰਘਦੇ ਹਨ, ਬੜੇ ਕਾਰੀਗਰ ਹਨ ਤੇ ਜੀ ਜੀ। ਹਾਂ ਉਹਨਾਂ ਦੀ ਮੁਹੱਬਤਾਂ ਹਨ। ਵੇਖੋ ਜੀ ਇਹ ਕਿੱਡਾ ਵੱਡਾ ਸਪੋਜ਼ ਹੈ, 77 ਸਾਲ ਗੁਜ਼ਰਨ ਤੋਂ ਬਾਅਦ ਵੀ ਹਾਂਜੀ ਤੁਸੀਂ ਉਹਨਾਂ ਨੂੰ ਯਾਦ ਰੱਖਿਆ। ਔਰ ਹਾਂ, ਨਹੀਂ ਜੀ, ਨਹੀਂ, ਚੌਥੀ ਬੜੀ- ਪੀੜ੍ਹੀ ਚ ਮਤਲਬ ਕਿ ਭਾਈ ਸਾਹਿਬ ਤੁਹਾਡੇ ਨਾਲ ਗੱਲ ਉਹ ਕਰ ਰਹੇ ਗੱਲਾਂ ਕਰਦੇ ਹਨ, ਹਾਲਾਂਕਿ ਇੱਥੇ ਜੰਮੇ ਪਿਓ ਪਲੇ ਵੀ ਗੱਲਾਂ ਕਰਦੇ ਹਨ, ਨਹੀਂ, ਦਾਦੇ ਤੇ ਵੀ ਮੁਹੱਬਤ ਗੱਲਾਂ ਹੀ ਹੈ, ਕਰਦੇ ਪਿਆਰ ਹੀ ਹੈ। ਹਨ। ਬੜੇ ਖੁਸ਼ ਹੁੰਦੇ ਹਾਂ। ਹਾਂ ਬੜੇ ਖੁਸ਼ ਹੋਣਾ। ਹਾਂ ਹੋਣਾ। ਹਾਂ ਇੱਥੇ ਕੋਈ ਮੈਨੂੰ ਬਹੁਤ ਖੁਸ਼ੀ ਮਿਲੀ ਇਹਦੀ ਤੁਹਾਡੇ ਨਾਲ ਗੱਲ ਕਰਕੇ। ਉਹ ਵਜ੍ਹਾ ਇਹਦੇ ਵੀ ਕੋਈ ਜੰਗਲ ਮੈਨੂੰ ਤਾਂ ਇਹ ਜਾਪਦਾ ਪਿਆ ਜਿਵੇਂ ਮੈਂ ਆਪਣੇ ਦਾਦੇ ਨਾਲ ਗੱਲ ਕਰਦਾ ਪਿਆ। 2 ਸਾਡੇ ਛੱਪੜ ਨੇ, ਇੱਕ ਲਹਿੰਦੇ ਬੰਨੇ ਨੇ ਹਾਂ ਤੇ ਇੱਕ ਚੜ੍ਹਦੇ ਬੰਨੇ ਨੇ, ਤੇ ਚੰਗੇ ਦਿਨ ਲੰਘੇ ਨੇ। ਤੇ ਤੁਹਾਡੀ ਜਿਹੜੀ ਤੁਹਾਡੇ ਜਿੱਧਰ ਘਰ ਨੇ ਨਾ, ਉੱਥੇ ਲਾਗੇ ਹੀ ਛੱਪੜ ਇੱਕ, ਹਾਂਜੀ। ਉਹ ਪਿੰਡ ਦੀ ਕਿਹੜੀ ਬਾਈ ਬਣਦੀ ਹੈ ਜਿੱਥੇ ਘਰ ਉਹ ਸੀ? ਦੱਖਣ ਦੀ ਦੱਖਣ ਦੀ ਚੜ੍ਹਦੇ ਦੀ ਗੋਠ। ਅੱਛਾ ਅੱਛਾ। ਹਾਂ ਇਹ ਛੱਪੜ ਜਿਹੜਾ ਹੈ ਲਹਿੰਦੇ ਦੇ ਪਹਾੜ ਦੀ ਗੋਠ। ਅੱਛਾ 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 ਠੀਕ। ਤੇ ਬੜੇ ਵਕਤ ਸੋਹਣਾ ਲੰਘਿਆ। ਭਾਈ ਜਾਨ ਮੈਂ ਤੁਹਾਨੂੰ ਰਿਕੁਐਸਟ ਕਰਦਾ, ਮੈਂ ਬਜ਼ੁਰਗਾਂ ਅੱਗੇ ਵੀ ਬੇਨਤੀ ਕਰਦਾ ਕਿ ਵੀ ਜੇ ਪੋਸੀਬਿਲਿਟੀ ਹੈ ਤੇ ਫਿਰ ਮੈਨੂੰ ਜਿਹੜਾ ਉਹ ਜਿੱਥੇ ਘਰ ਸੀ, ਜਿਹੜੀ ਗਲੀਆਂ ਸਨ, ਜਿਹੜਾ ਛੱਪੜ ਸੀ ਤੇ ਜਿਹੜਾ ਖੂਹ ਸੀ, ਇੱਕ ਵਾਰੀ ਤੁਸੀਂ ਉਹਦੀ ਵੀ ਵੀਡੀਓ ਸ਼ੂਟ ਕਰੋ ਖਾਲਿਮ ਭਾਈ ਜਾਨ। ਜੀ ਜ਼ਰੂਰ ਜ਼ਰੂਰ। ਬਾਕੀ ਜ਼ਰੂਰ ਹਾਂ ਕਰਾ ਤੁਹਾਡੇ ਨਾਲ ਦੇਣਾ। ਗੱਲਬਾਤ ਇਹਨਾਂ ਦੀ ਕਰਵਾ ਦਿੱਤੀ ਗਈ ਤੇ ਅਸੀਂ ਹੁਣ ਉਧਰ ਹੀ ਜਾ ਰਹੇ ਜਾ ਰਹੇ ਹਾਂ, ਤੁਹਾਨੂੰ ਉਦੋਂ ਹਾਜ਼ਰ ਚਾਚੂ ਨੇ। ਮਾਲਕ ਹੋਰੀ ਨਾਲ ਹੀ ਨੇ, ਦੱਸਣਗੇ ਸਾਰੀ ਗੱਲਬਾਤ, ਬਜ਼ੁਰਗ ਵੀ ਨਾਲ ਹੀ ਨੇ। ਹਾਂਜੀ ਹਾਂਜੀ ਠੀਕ ਹੈ ਜੀ, ਕਰਾ ਦਿੰਦੇ ਆ ਉਹ ਵੀ। ਬਹੁਤ ਬਹੁਤ ਸ਼ੁਕਰੀਆ ਬਜ਼ੁਰਗੋ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ। ਤੁਹਾਡੀਆਂ ਮੁਹੱਬਤਾਂ ਸਲਾਮ ਰਹਿਣ, ਰੱਬ ਤੁਹਾਨੂੰ ਤੰਦਰੁਸਤੀ ਦੇਵੇ। ਅੱਛਾ ਜੀ, ਆਮੀਨ। ਅੱਲਾ ਕਰਮ ਕਰੇਗਾ। ਤੇ ਹਾਂਜੀ, ਤੇ ਰੱਬ ਸਾਨੂੰ ਵੀ ਤੰਦਰੁਸਤੀ ਦੇਵੇ ਤੇ ਸਾਨੂੰ
ਕੋਸ਼ਿਸ਼ ਕਰੇ ਕਿ ਸਾਡੀ ਵੀਜ਼ਾ ਲੱਗੇ ਤਾਂ ਅਸੀਂ ਤੁਹਾਨੂੰ ਮਿਲਣਾ ਹੀ ਹੈ। ਇਨਸ਼ਾਅੱਲਾ ਠੀਕ ਹੈ ਇਨਸ਼ਾਅੱਲਾ ਤਾਲਾ। ਹਾਂ ਤੁਹਾਡੇ ਨਾਲ ਬਹਿ ਕੇ ਗੱਪਸ਼ਪ ਮਾਰੀਏ, ਤੁਹਾਡੇ ਨਾਲ ਬਹਿ ਕੇ ਚਾਹ ਦੇ ਪਿਆਲੇ ਪੀਏ। ਠੀਕ ਹੈ ਜੀ। ਚਾਹ ਵੀ ਰੋਟੀ ਵੀ ਖਾਵਾਂਗੇ। ਬਿਲਕੁਲ ਸਾਰਾ ਕੁਝ ਕਰਾਂਗੇ ਜੀ। ਠੀਕ ਹੈ ਜੀ। ਜੋ ਤੁਹਾਡੇ ਨਸੀਬਾਂ 'ਚ ਤੁਹਾਨੂੰ ਮਿਲੇਗਾ ਇਨਸ਼ਾਅੱਲਾ। ਖਾਣ ਪੀਣ ਦੀ ਕਿਹੜੀ ਗੱਲ ਹੁੰਦੀ ਆ ਸਰਦਾਰ ਜੀ, ਇੱਕ ਮੁਹੱਬਤ ਹੀ ਸ਼ਾਇ ਹੁੰਦੀ ਆ। ਬਿਲਕੁਲ ਠੀਕ ਹੈ ਭਾਜੀ ਫਿਰ। ਹਾਂਜੀ ਪੂਰੇ ਵੱਡੇ ਦੋ ਵਾਲਾ ਪਿੰਡ ਨੂੰ ਤੇ ਪੂਰੇ ਪਾਕਿਸਤਾਨ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ, ਮੇਰੇ ਵੱਲੋਂ ਸਲਾਮ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਸਹੀ ਹਮੇਸ਼ਾ ਚੜ੍ਹਦੀ ਕਲਾ 'ਚ ਰਵੇ। ਜੀ ਇਨਸ਼ਾਅੱਲਾ ਇਨਸ਼ਾਅੱਲਾ। ਠੀਕ ਹੈ ਭਾਜੀ ਫਿਰ। ਹਾਂਜੀ ਘਰ ਅਸੀਂ ਤੁਹਾਡੇ ਜਾ ਰਹੇ ਹਾਂ ਰਿਕਾਰਡਿੰਗ ਵਗੈਰਾ ਕਰਨੇ। ਠੀਕ ਹੈ ਖਾਲਿਦ ਭਾਈਜਾਨ, ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਵੈਲਕਮ ਜੀ ਵੈਲਕਮ। ਠੀਕ ਹੈ ਫਿਰ ਮੈਂ ਤੁਹਾਨੂੰ ਕੁਝ ਸ਼ਾਰਟ ਵੀਡੀਓ ਵਗੈਰਾ ਪਿਕਚਰਾਂ ਦੇ ਥਰੂ ਤੁਹਾਨੂੰ ਵੱਡਾ ਦੋ ਵਾਲਾ ਦਿਖਾ ਦੇਣਾ ਜੀ। ਹਾਂ ਔਰ ਮੈਂ ਖਾਲਿਦ ਭਾਈਜਾਨ ਮੈਂ ਤੁਹਾਨੂੰ ਇੱਕ ਰਿਕੁਐਸਟ ਹੋਰ ਕਰਾਂਗਾ, ਜਿਹੜੀ ਮੈਂ ਤੁਹਾਨੂੰ ਤਸਵੀਰ ਭੇਜੀ ਸੀ ਮੇਰੇ ਦਾਦੇ ਤੇ ਦਾਦੀ ਦੀ ਸੀ। ਹਾਂ ਉਹ ਮੈਂ ਉਹ ਬਜ਼ੁਰਗਾਂ ਨੂੰ ਵੀ ਦਿਖਾਈ ਜਾਵੇ। ਹੋ ਸਕਦਾ ਬਜ਼ੁਰਗਾਂ 'ਚ ਵੈਸੇ ਪਛਾਣ 'ਚ ਆ ਜਾਣੀਆਂ ਵੈਸੇ ਸ਼ਕਲਾਂ, ਕਿਉਂਕਿ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੀ ਫੋਟੋ ਤਾਂ ਮੈਂ ਦੇਖੀ ਨਹੀਂ। ਹੋ ਸਕਦਾ ਉਹਨਾਂ ਦਾ ਮਹਾਂਦਰਾ ਮਿਲਦਾ ਹੋਵੇ ਚਿਹਰੇ ਨਾਲ, ਤੇ ਕਿਆ ਪਤਾ ਬਜ਼ੁਰਗ ਜਿਹੜੇ ਆ ਆਪਣਾ ਦੇਖ ਕੇ ਖੁਸ਼ ਹੋਣਗੇ ਹੋਈ। ਜੀ ਮੈਂ ਤਸਵੀਰ ਦਿਖਾ ਮੈਂ ਤਸਵੀਰ ਇਹਨਾਂ ਨੂੰ ਵਿਖਾ ਦੇਣਾ ਜੀ। ਤਸਵੀਰ ਦੱਸਣਾ ਇਹਨਾਂ ਨੂੰ ਬਾਬੇ ਪ੍ਰਤਾਪ ਦੀ। ਹਾਂ ਠੀਕ ਹੈ ਫਿਰ ਭਾਜੀ। ਹਾਂਜੀ ਚੰਗਾ ਬਾਬਾ ਜੀ ਜਿਉਂਦੇ ਠੀਕ ਹੈ ਜੀ, ਸਲਾਮਤ ਰਹੋ। ਰੱਬ ਤੁਹਾਨੂੰ ਤੰਦਰੁਸਤੀਆਂ ਦੇਵੇ। ਤੁਹਾਨੂੰ ਵੀ ਰੱਬ ਦੇ ਤੇਰੀ ਵੀ ਤੰਦਰੁਸਤੀ ਤੰਦਰੁਸਤੀ ਦੇ ਯਾਰ। ਹਾਂ ਅੱਲਾ ਤੇਰੀ ਵੀ ਤੰਦਰੁਸਤੀ ਦੇ, ਤੁਹਾਡੇ ਬਾਪ ਪਰਿਵਾਰ ਦੀ ਵੀ ਦੇ। ਹਾਂ। ਕੋਈ ਗੱਲ ਨਹੀਂ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਹੱਥ ਲਾ ਲਿਓ ਜੀ। ਬਾਏ ਬਾਏ ਕਰਦੇ। ਓਕੇ ਜੀ ਠੀਕ ਹੈ ਜੀ। ਬਾਏ ਬਾਏ। ਹਾਂ ਠੀਕ ਹੈ। ਚੰਗਾ ਜੀ, ਬਾਏ ਜੀ। ਠੀਕ ਹੈ ਜੀ ਠੀਕ ਹੈ। ਓਕੇ ਭਾਜੀ। ਓਕੇ ਖਾਲਿਦ ਭਾਈਜਾਨ ਜੀ, ਜੀ ਠੀਕ ਸ਼ੁਕਰੀਆ ਜੀ। ਜੀ ਵੈਲਕਮ ਜੀ। अस्सलाम वालेकुम जी, सत श्री अकाल, प्रणाम दोस्तों। मैं ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ, ਪਿੰਡ ਵੱਡਾ ਦੋਵਾਲਾ ਜੀ, ਤਹਿਸੀਲ ਜ਼ਫਰਵਾਲ ਔਰ ਡਿਸਟ੍ਰਿਕਟ ਨਾਰਵਾਲ, ਤਾਰੀਖੀ ਪਿੰਡ ਜੀ। ਔਰ ਅੱਜ ਅਸੀਂ ਇਸ ਪਿੰਡ ਦੇ ਵਿੱਚ ਹਾਜ਼ਰ ਹੋਏ ਸਾਡੇ ਵੱਡੇ ਵੀਰ ਸਰਦਾਰ ਬਲਜੀਤ ਸਿੰਘ ਭਾਜੀ ਉਹਨਾਂ ਦੀ ਰਿਕੁਐਸਟ ਤੇ, ਔਰ ਦੂਸਰਾ ਆਪਣੀ ਇੱਕ ਸਿਸਟਰ ਜੀ ਸਾਡੀ ਭੈਣ ਹਰਮੀਸ਼ ਕੌਰ ਜੀ, ਉਹਨਾਂ ਦੀ ਹੈ ਦਾਦੀ ਜੀ ਦਾ ਪਿੰਡ ਸੀ। ਠੀਕ ਹੈ ਜੀ, ਯਾਨੀ ਪੇਕਾ ਪਿੰਡ। ਸੋ ਫੈਮਿਲੀ ਇੱਕ ਹੀ ਹੈ। ਉਹਨਾਂ ਦੀਆਂ ਬਜ਼ੁਰਗਾਂ ਦੀਆਂ ਯਾਦਾਂ ਨੂੰ ਰਿਕਾਰਡ ਕਰਨ ਵਾਸਤੇ, ਸਾਰੀਆਂ ਪੁਰਾਣੀਆਂ ਗੱਲਾਂ ਬਾਤਾਂ ਕਰਨ ਵਾਸਤੇ ਅਸੀਂ ਪਿੰਡ ਵੱਡਾ ਦੋਵਾਲਾ ਵਿੱਚ ਪਹੁੰਚੇ ਹਾਂ। ਹਾਂਜੀ ਆਇਓ ਤੇ ਆਇਓ। ਹੁਣ ਤੇ ਤੇਰਾ ਹੀ ਹੋ ਗਿਆ ਇਹਦੇ ਵਿੱਚ ਤੇ। ਅੱਛਾ ਅੱਜ ਤੇ ਜਾਣਦੇ ਵੀ ਛੱਪੜ ਕਦੀ ਇਹਨਾਂ ਛੱਪੜਾਂ ਦਾ ਪਾਣੀ ਬੜਾ ਸਾਫ਼ ਹੁੰਦਾ ਸੀ। ਇਹਨਾਂ ਦਿਨਾਂ 'ਚ ਸੁੱਕ ਜਾਂਦੇ। ਅੱਛਾ ਇਹਨਾਂ ਦਿਨਾਂ 'ਚ ਸੁੱਕ ਜਾਣਾ। ਸੁੱਕ ਜਾਂਦੇ। ਉਦੋਂ ਬਿਜਲੀ ਨਹੀਂ ਸੀ, ਮੋਟਰ ਨਹੀਂ ਸੀ। ਜੀ ਪਾਣੀ ਬਾਲਟੀ ਨਾਲ ਲਿਆਉਣਾ।